ना इनकार करी अज साकी अज मौसम बड़ा सुहाना। क्या बात। मस्ती दा अज मी बरसा दे नहीं ओ प्यास दा कोई ठिकाना। तेरे कोल शराब परानी साडा रोग भी बहुत पुराना। आजम हस हस टाल ना सानू ओए असां पीतिया बाज नहीं जाना। सजना नाल प्यार न करिए करिए सजना नाल प्यार न करिए नहीं तां फिर इजहार न करिए। क्या बात। सज्जन लख गुनाही होवे ओदे ऐब शुमार न करी। ते सज्जन भावें बन जाए दुश्मन ओदे उत्ते वार न करिए। आजम यार दे मरने मरिए नित पहलो ही प्यार न करी। जान न जान मेरे महबूबा मैं तां लगियां तोड़ न बेसां। रात तेरी विच रुल के मरसां ते पिछा ना कदी हटे सां। शहर तेरे दे टुकड़े मंगसा तेरे कुत्तियां दे पैर चमेसा। आजम जान अमानत तेरी ओ जदों मंगसे पेश करे। अस्सलाम वालेकुम दोस्तों, मैं तुहाडा वीर मैं असगर अली पंजाब स्पैशल तो मेरे नाल जनाब मुल्क दे माया नाज सूफी सिंगर मलक हनीफ बरकी साहब बैठे ने तो उन्हां दे नाल बैठे ने मलक राज इंडिया तो बिलोंग करते हैं। तो इन्हां दी दोस्ती होई किवें आ ते इन्हां दी मुलाकात किवें होई है वो असीं मलक राज साहब कोलों पुछांगे। अस्सलाम वालेकुम जी। वालेकुम सलाम। हाँ जी भाईजान की हाल चाल है? ठीक ठाक है, तुसीं सुनाओ जनाब? ठीक ठाक अलहमदुलिल्लाह। तो तुसीं अपनी जिहड़ी ना सारी जनता वेखण वाली इंडिया दी पाकिस्तान या कैनेडा तुहानूं लोग वेख रहे हैं उन्हां सारिਆਂ ਨੂੰ तुसीं अपना सलाम पेश करो। सब तो पहले सारे देश दी ऑल वर्ल्ड दे वीरां नूं सलाम अलैकुम एंड सत श्री अकाल जी। ਅਸੀਂ ਜਨਾਬ ਇਸ ਟਾਈਮ ਬੈਠੇ ਹੋਏ ਆ ਡਾਕਟਰ ਮੁਹੰਮਦ ਅਮੀਨ ਸਾਹਿਬ ਨੇ ਉਹਨਾਂ ਦੇ ਡੇਰੇ ਵਿੱਚ। ਇਹ ਡੇਰਾ ਹੈਗਾ ਜੀ ਸ਼ੇਖਮਥੇ ਜ਼ਿਲ੍ਹਾ ਕਸੂਰ ਦੇ ਵਿੱਚ ਤੇ ਇਹ ਇੱਥੇ ਬਹੁਤ ਵੱਡਾ ਪ੍ਰੋਗਰਾਮ ਕਰਵਾਉਂਦੇ ਨੇ। ਸੈਯਦ ਵਾਰਿਸ ਸ਼ਾਹ ਦਾ ਸਾਲਾਨਾ ਪ੍ਰੋਗਰਾਮ ਹੁੰਦਾ ਹੈ ਤੇ ਇਹ ਪ੍ਰੋਗਰਾਮ ਹੀ ਵੇਖ ਕੇ ਤਕਰੀਬਨ ਇਹਨਾਂ ਇੱਥੋਂ ਸੁਣਿਆ ਮਲਕ ਸਾਹਿਬ ਨੂੰ। ਕਿਵੇਂ ਤੁਸੀਂ ਤੁਹਾਡੀ ਦੋਸਤੀ ਸ਼ੁਰੂ ਹੋਈ ਹੈ ਤੇ ਕਿੱਥੋਂ ਤੁਸੀਂ ਇਹਨਾਂ ਨੂੰ ਵੇਖਿਆ ਜਨਾਬ? ਦੋਸਤੀ ਜਨਾਬ 2024 ਦੇ ਵਿੱਚ ਹਾਂਜੀ ਕੈਨੇਡਾ ਤੋਂ ਆਇਆ ਸੀ, ਇੰਡੀਆ ਹੀ ਸੀਗਾ, ਕੁਝ ਦਿਨ ਰਹਿ ਗਏ ਸੀ ਬਾਕੀ ਜਾਣਦੇ ਮੇਰੇ। ਹਾਂਜੀ ਤੇ ਫੇਸਬੁੱਕ ਤੇ ਵੇਖਦੇ ਇਹਨਾਂ ਦੀ ਵੀਡੀਓ ਆ ਗਈ ਸਪੈਸ਼ਲ ਪੰਜਾਬ ਵਾਲਿਆਂ ਦੀ। ਅੱਛਾ ਜੀ। ਤੇ ਉਹ ਵੀਡੀਓ ਜਦੋਂ ਮੈਂ ਸੁਣੀ ਇੱਕ ਵਾਰ ਸੁਣੀ, ਹਾਂਜੀ ਬਹੁਤ ਅੱਛੀ ਲੱਗੀ, ਬਹੁਤ ਪਿਆਰੀ ਲੱਗੀ। ਆਵਾਜ਼ ਇਹਨਾਂ ਦਾ ਅੰਦਾਜ਼ ਕਿਆ ਬਾਤ, ਬਾ ਕਮਾਲ ਸੀ। ਠੀਕ ਹੈ ਜੀ। ਤੇ ਜਿਹੜਾ ਆਜ਼ਮ ਚਿਸ਼ਤੀ ਦਾ ਇਹਨਾਂ ਨੇ ਕਲਾਮ ਪੜ੍ਹ ਰਹੇ ਸੀਗੇ, ਹਾਂਜੀ ਕਿਆ ਬਾਤ। ਸੱਜਣਾ ਨਾਲ ਪਿਆਰ ਨਾ ਕਰਿਓ। ਫਿਰ ਇੱਕ ਵਾਰ ਸੁਣਿਆ, ਦੋ ਵਾਰ ਸੁਣਿਆ, ਜਿਸ ਤਰ੍ਹਾਂ ਸੁਣਦਾ ਗਿਆ ਮੈਂ ਉਸ ਤਰ੍ਹਾਂ ਹੀ ਮੇਰੇ ਰੂਹ 'ਚ ਦਿਲ 'ਚ ਉਤਰਦੇ ਗਏ। ਕਿਆ ਬਾਤ। ਤੇ ਫਿਰ ਹੌਲੀ ਹੌਲੀ ਮੇਰੇ ਇੱਕ ਤੜਪ ਪੈਦਾ ਹੋਈ। ਹਾਂਜੀ ਲੈ ਵੀ ਇਹਨਾਂ ਨੂੰ ਮਿਲਾਂ, ਇਹਨਾਂ ਨੂੰ ਹੋਰ ਸੁਣਾ। ਕਿਆ ਬਾਤ। ਫਿਰ ਇੱਕ ਦਿਨ ਵੀਡੀਓ ਸੁਣਦੇ ਨੇ ਮੈਂ ਕਮੈਂਟ ਕੀਤਾ ਵੀਰ ਜੀ। ਹਾਂਜੀ ਲੈ ਵੀ ਕੋਈ ਵੀ ਰੱਬ ਦਾ ਬੰਦਾ ਇਸ ਇਨਸਾਨ ਦਾ ਮੈਨੂੰ ਕੋਈ ਫੋਨ ਨੰਬਰ ਦੇ ਦੇਵੇ ਤੇ ਮੈਂ ਬੜਾ ਹੀ ਉਹਦਾ ਧੰਨਵਾਦ ਹੋਵਾਂਗਾ, ਮਿਹਰਬਾਨ। 5-6 ਦਿਨ ਮੈਂ ਸੁਣਦਾ ਰਿਹਾ, ਦੇਖਦਾ ਰਿਹਾ, ਨਹੀਂ ਹੋਇਆ। ਹਾਂਜੀ ਉਸ ਤੋਂ ਬਾਅਦ ਮੈਂ ਚਲਿਆ ਗਿਆ ਕੈਨੇਡਾ ਬੈਕ। ਹਾਂਜੀ ਉੱਥੇ ਇੱਕ ਦੋ ਬੰਦਿਆਂ ਦਾ ਸਾਥ ਲਿਆ ਮੈਂ ਪੁੱਛਣ ਨੂੰ, ਕਿਸੇ ਨੇ ਕੋਈ ਰਾਹ ਨਹੀਂ ਪਾਇਆ। ਫਿਰ ਇੱਕ ਵੀਰ ਨੇ ਮੈਨੂੰ ਥੋੜ੍ਹਾ ਜਿਹਾ ਹਿੰਟ ਦਿੱਤਾ। ਹਾਂਜੀ ਤੇ ਦਿਨ ਮੈਨੂੰ 5-6 ਹੋ ਗਏ ਸੀ ਉੱਥੇ ਗਏ ਨੂੰ, ਪਰ
ਤੜਫ ਇੰਨੀ ਵੱਧ ਗਈ ਸੀ ਨਾ ਮੈਨੂੰ ਰਾਤ ਨੂੰ ਨੀਂਦ ਆਉਂਦੀ ਸੀ, ਨਾ ਦਿਨ ਨੂੰ ਚੈਨ। ਕੀ ਬਾਤ ਹੈ ਜੀ। ਇਸ ਤਰ੍ਹਾਂ ਲੱਗਦਾ ਹੈ ਕਿਹੜੇ ਵੇਲੇ ਹੋਵੇ ਮੇਰੇ ਸਾਹਮਣੇ ਆ ਜਾਵੇ ਵੀਰ, ਤੇ ਇਹਨਾਂ ਦਾ ਜਿਹੜਾ ਮੁਖੜਾ ਸੀਗਾ ਬਹੁਤ ਹੀ ਕਸ਼ਿਸ਼ ਕਰ ਰਿਹਾ ਸੀ, ਮੈਨੂੰ ਖਿੱਚ ਰਿਹਾ ਸੀ ਬਾਰ-ਬਾਰ ਆਪਦੇ ਵੱਲ, ਔਰ ਛੇਤੀ ਜਲਦੀ ਮਿਲਣ ਦੀ ਤਾਂਘ ਪੈਦਾ ਹੋ ਗਈ ਸੀ। ਤੇ ਇਸ ਤਰ੍ਹਾਂ ਫਿਰ ਉਹਨੇ ਥੋੜਾ ਹਿੰਟ ਦਿੱਤਾ, ਤੇ ਮੈਂ ਘਰੇ ਜਾ ਕੇ ਬੱਚੇ ਨੂੰ ਕਿਹਾ, ਹਾਂਜੀ ਲੈ ਵੀ ਆਪਣਾ ਤੁਸੀਂ ਆਹ ਵੀਡੀਓ ਮੈਂ ਦੇਖੀ ਸੀਗੀ, ਇਹਨਾਂ ਨੂੰ YouTube ਤੇ ਪਾ ਕੇ ਇਹਨਾਂ ਦਾ ਨੰਬਰ ਲੱਭਣਾ ਆਪਾਂ। ਸਹੀ ਹੈ। ਉਸ ਤੋਂ ਬਾਅਦ ਬੇਟੇ ਨੇ ਮੇਰੇ ਕਹਿੰਦੇ, ਮੈਂ ਵੀਡੀਓ ਦਿਖਾਈ ਬੇਟਿਆਂ ਨੂੰ, ਉਹ ਕਹਿੰਦੇ ਉਹਨਾਂ ਨੇ ਕਮੈਂਟ ਚੈੱਕ ਕੀਤੇ ਤੇ ਥੱਲੇ ਲਿਖਿਆ ਉਹ ਕਹਿੰਦਾ ਡੈਡੀ ਤੁਹਾਨੂੰ 5-6 ਦਿਨ ਹੋ ਗਏ ਆ ਨੰਬਰ ਭੇਜਿਆ ਨੂੰ। ਵਾਹ ਜੀ। ਹਾਂ, ਉਸ ਤੋਂ ਪਹਿਲਾਂ ਮੈਂ ਦੇਖਦਾ ਰਿਹਾ, ਮੁੜ ਕੇ ਜਦੋਂ ਨਹੀਂ ਭੇਜਿਆ ਫਿਰ ਮੈਂ ਥੋੜਾ ਹਟ ਗਿਆ ਸੀ ਪਿੱਛੇ, ਮੈਂ ਕਿਹਾ ਸ਼ਾਇਦ ਨਹੀਂ ਟਾਈਮ ਆਊਗਾ। ਹਾਂਜੀ। ਬਾਅਦ ਵਿੱਚ ਫਿਰ ਉਹਨਾਂ ਨੰਬਰ ਮੈਂ ਰਾਈਟ ਵੇ ਉਦੋਂ ਹੀ ਇਹਨਾਂ ਨੂੰ ਫੋਨ ਕੀਤਾ ਮਲਕ ਸਾਹਿਬ ਨੂੰ, ਤੇ ਫਿਰ ਇਹਨਾਂ ਵੀਰ ਨਾਲ ਗੱਲ ਹੋਈ। ਗੱਲ ਕਰਕੇ ਤੁਹਾਨੂੰ ਕਿਹਦਾ ਮਹਿਸੂਸ ਹੋਇਆ ਫਿਰ? ਮੈਨੂੰ ਮੈਂ ਦੱਸ ਨਹੀਂ ਸਕਦਾ, ਖੁਸ਼ੀ ਦਾ ਆਪਦੇ ਹੱਦ ਨਹੀਂ ਰਹੀ, ਬਿਆਨ ਨਹੀਂ ਕਰ ਸਕਦਾ। ਮੈਨੂੰ ਇੰਨੀ ਖੁਸ਼ੀ ਹੋਈ, ਔਰ ਮੇਰੀ ਬੱਚੇ ਮੇਰੀ ਫੈਮਿਲੀ ਜਿਹੜੇ ਸੀ ਕੋਲ ਬੈਠੇ ਸੀਗੇ, ਉਹ ਕਹਿੰਦੇ ਅੱਜ ਤੱਕ ਇੰਨੀ ਖੁਸ਼ੀ ਮੈਂ ਤੁਹਾਡੇ ਚਿਹਰੇ ਤੇ ਕਦੇ ਨਹੀਂ ਦੇਖੀ। ਇੰਨੇ ਖੁਸ਼ ਬੱਚੇ ਮੇਰੇ ਮੂੰਹ ਵੱਲ ਵੇਖਣ ਲੱਗ ਪਏ, ਵਾਈਫ ਵੇਖਣ ਲੱਗ ਪਈ ਹੈ ਨਾ, ਇੰਨੀ ਖੁਸ਼ੀ। ਸੋ ਜਿਸ ਤਰ੍ਹਾਂ ਨਾ ਮੈਨੂੰ ਕੁਛ ਖਜ਼ਾਨਾ ਲੱਭ ਗਿਆ ਹੁੰਦਾ, ਅਨਮੋਲ ਖਜ਼ਾਨਾ ਮਿਲ ਗਿਆ। ਜਦੋਂ ਤੁਹਾਡੀ ਗੱਲ ਹੋਈ ਫਿਰ ਤੁਹਾਡੀ ਤਾਂ ਮੁਲਾਕਾਤ ਕਰਨ ਦੀ ਵੀ ਤੜਪ ਵੱਧ ਗਈ। ਜੀ ਤੜਪ ਵਧੀ। ਫਿਰ ਅਸੀਂ ਫੋਨ ਇੱਕ ਦੂਜੇ ਨਾਲ ਕਰ ਲਾ ਪਏ। ਵੀਰ ਨੂੰ ਮੈਂ ਫੋਨ ਕੀਤਾ, ਇਹਨਾਂ ਨੂੰ ਮੈਂ ਸਲਾਮ ਦੁਆ ਹੋਈ ਸਾਡੀ, ਤੇ ਇਹਨਾਂ ਨੇ ਕਿਹਾ, ਮੈਂ ਇਹਨਾਂ ਨੂੰ ਪੁੱਛਿਆ ਹਾਲ ਚਾਲ ਪੁੱਛਿਆ ਬੱਚਿਆਂ ਦਾ, ਪਰਿਵਾਰ ਦਾ। ਬਾਅਦ ਵਿੱਚ ਫਿਰ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ, ਕਦੋਂ ਕਰ ਸਕਦੇ ਹਾਂ? ਤੇ ਵੀਰ ਜੀ ਕਹਿੰਦੇ 24 ਘੰਟੇ ਵੀਰ ਜੀ, ਜਦੋਂ ਤੁਹਾਡੀ ਮਰਜ਼ੀ, ਜਦੋਂ ਮਰਜ਼ੀ। ਸੇਮ ਇਹੀ ਅਲਫਾਜ਼ ਸੀ ਐਗਜ਼ੈਕਟਲੀ। ਤੇ ਉਸ ਤੋਂ ਬਾਅਦ ਬਸ ਚੱਲ ਸੋ ਚੱਲ ਰੋਜ਼ ਫੋਨ 2 ਟਾਈਮ 3 ਟਾਈਮ। ਮਲਕ ਸਾਹਿਬ ਦਾ ਵੈਸੇ ਇਹਨਾਂ ਦੀ ਆਦਤ ਹੈ, ਤੁਸੀਂ ਤਾਂ ਬਾਹਰ ਬੈਠੇ ਸੀ ਤੇ ਇਹਨਾਂ ਨਾਲ ਦੋਸਤੀ ਹੋ ਗਈ ਜੀ, ਤੇ ਕਦੇ ਵੀ ਕਿਸੇ ਦਾ ਫੋਨ ਵੀ ਜਾਵੇ ਤਾਂ ਅਟੈਂਡ ਕਰਦੇ ਨੇ, ਤੇ ਜਿਹੜੇ ਵੇਲੇ ਮਰਜ਼ੀ ਕਰੇ ਕੋਈ ਜੀ ਅਟੈਂਡ ਕਰਦੇ ਨੇ। ਉਹ ਵੱਖਰੀ ਗੱਲ ਹੈ, ਰਾਤ ਨੂੰ ਪ੍ਰੋਗਰਾਮ ਕਰਕੇ ਆਉਂਦਾ ਬੰਦਾ, ਥੱਕਿਆ ਹੁੰਦਾ, ਸੁੱਤਾ ਹੋਵੇ ਤੇ ਫਿਰ ਨਹੀਂ ਅਟੈਂਡ ਕਰ ਸਕਦਾ। ਜੀ ਤੇ ਫਿਰ ਤੁਸੀਂ ਪਾਕਿਸਤਾਨ ਆਉਣ ਦਾ ਸੋਚਿਆ? ਜੀ ਬਿਲਕੁਲ ਸੋਚਿਆ। ਪਹਿਲਾਂ ਤਾਂ ਪਾਕਿਸਤਾਨ ਆਉਣ ਤੋਂ ਪਹਿਲਾਂ ਤੇ ਮੈਂ ਵੀਰ ਨੂੰ ਸਪਾਂਸਰ ਕਰਨਾ ਚਾਹਿਆ ਉੱਥੇ, ਹਾਂਜੀ, ਔਰ ਕੀਤਾ ਵੀ। ਹਾਂ ਜੀ। ਚਲੋ ਉਹ ਉਹਨਾਂ ਦੀ ਸਰਕਾਰ ਆ, ਨਹੀਂ ਸਾਡਾ ਉਹ ਵੀਜ਼ਾ ਨਹੀਂ ਮਿਲਿਆ। ਫਿਰ ਇੱਕ ਵਾਰ ਫਿਰ ਕੀਤਾ ਥੋੜੇ ਟਾਈਮ ਬਾਅਦ। ਵੈਸੇ ਤੁਸੀਂ ਕਦੇ ਸੋਚਿਆ ਸੀ ਵੀ ਮੈਂ ਜਿੱਥੋਂ ਦੀ ਵੀਡੀਓ ਵੇਖ ਰਿਹਾ ਤੇ ਮੈਂ ਉੱਥੇ ਜਾਵਾਂਗਾ ਤੇ ਵੀਰ ਦੇ ਨਾਲ ਮਿਲਾਂਗਾ ਵੀ? ਅੱਜ ਤੁਸੀਂ ਉਸ ਜਗ੍ਹਾ ਤੇ ਬੈਠੇ ਜੇ, ਬਜ਼ੁਰਗਾਂ ਦੀ ਜਗ੍ਹਾ, ਇੱਥੇ ਪ੍ਰੋਗਰਾਮ, ਇਹ ਪ੍ਰੋਗਰਾਮ ਮੇਰਾ ਖਿਆਲ ਤੁਸੀਂ ਵੇਖਿਆ ਸੀ। ਜੀ ਬਿਲਕੁਲ, ਮੈਂ ਇਸ ਪ੍ਰੋਗਰਾਮ ਤੇ ਦੇਖਿਆ। ਬਾਅਦ ਚ ਜਦੋਂ ਮੈਂ ਪਾਕਿਸਤਾਨ ਆਇਆ ਵਾਂ, ਹਾਂਜੀ, ਤੇ ਪਾਕਿਸਤਾਨ ਆ ਕੇ ਜਦੋਂ ਮੈਂ ਜਗ੍ਹਾ ਪਤਾ ਲੱਗੀ ਲਈ ਵੀ ਇਸੇ ਜਗ੍ਹਾ ਤੇ ਉਹ ਮਹਿਫਲ ਹੋਈ, ਔਰ ਮਹਿਫਲ ਵੀ ਉਹ ਇਸ ਜਗ੍ਹਾ ਤੇ ਪਹਿਲੀ ਸੀ ਵੀਰ ਜੀ ਦੀ। ਹਾਂਜੀ, ਇਹ ਮਲਕ ਸਾਹਿਬ ਉਹਨਾਂ ਨੇ ਪਹਿਲੀ ਵਾਰ ਪੜ੍ਹਿਆ ਸੀ ਇਸ ਮਹਿਫਲ ਜਗ੍ਹਾ ਤੇ। ਤੇ ਬੜਾ ਅੱਛਾ ਲੱਗਿਆ ਆਣ ਕੇ। ਫਿਰ ਸਾਡਾ ਪ੍ਰੋਗਰਾਮ ਬਣ ਗਿਆ, ਵੀਜ਼ਾ ਮਿਲ ਗਿਆ ਸਾਨੂੰ, ਬੱਚਿਆਂ ਨੂੰ ਵੀ ਨਾਲ, ਫੈਮਿਲੀ ਸਾਰੇ ਜਾਣੇ ਅਸੀਂ ਆਏ। ਤੁਸੀਂ ਬਹੁਤ ਇੰਜੋਏ ਕੀਤਾ। ਅੱਛਾ ਮਾਰ ਸਾਹਿਬ, ਪਤਾ ਕੀ ਹੈ ਮਜ਼ੇ ਵਾਲੀ ਗੱਲ? ਵੇਖੋ ਕਿ ਮੇਰੇ ਨਾਲ ਵੱਡੇ ਬੇਟੇ ਦੀ ਸ਼ਾਦੀ ਸੀ, ਕਰਨੀ ਸੀ। ਹਾਂਜੀ। ਤੇ ਵੀਰ ਦੇ ਨਾਲ ਇੰਨਾ ਕੁ ਪਿਆਰ ਹੋਇਆ, ਇੰਨਾ ਕੁ ਹੋਇਆ ਕਿ ਇਹਨਾਂ ਨੇ ਆਖਿਆ ਵੀ ਅਸੀਂ ਉਹ ਜਿਹੜੀ ਸ਼ਾਦੀ ਅਸੀਂ ਅਟੈਂਡ ਕਰਨੀ ਆਣ ਕੇ। ਹਾਂਜੀ। ਤੇ ਜਿਹੜੇ ਦਿਨ ਅਸੀਂ ਆਖਣੇ ਆ ਨਾ, ਉਹੋ ਹੀ ਦਿਨ ਤੁਸੀਂ ਪਾਉਣੇ ਆ। ਬਿਲਕੁਲ ਜੀ। ਮੈਂ ਨਾ ਹੁਣ ਮੇਰਾ ਜਿਹੜਾ ਚਾਚੇ ਦਾ ਪੁੱਤਰ ਆ ਨਾ, ਮੈਂ ਉਧਰ ਹੀ ਬੱਚੇ ਦੀ ਮੰਗਣੀ ਕੀਤੀ ਸੀ। ਮੈਂ ਉਹਨਾਂ ਦੇ ਅੱਗੇ ਰਿਕਵੈਸਟ ਕੀਤੀ, ਯਾਰ ਮੈਂ ਕਿਹਾ ਮੇਰਾ ਵੀਰ ਆ ਤੇ ਉਹਨੇ ਕੈਨੇਡਾ ਤੋਂ ਆਉਣਾ, ਤੇ ਯਾਰ ਆਹ ਦਿਨ ਰੱਖੋ। ਅੱਗੋਂ ਉਹਨੇ ਆਪਣੇ ਬੱਚੇ ਦੀ ਵੀ ਸ਼ਾਦੀ, ਉਹ ਬੱਚੇ ਉਹ ਵੀ ਉਹਨਾਂ ਚੇਂਜ ਕਰਕੇ ਉਸੇ ਦਿਨ ਉਹਨਾਂ ਨੂੰ ਪੁੱਛਣ, ਉਹ ਮੰਨਣ ਨਾ। ਮੈਂ ਕਿਹਾ ਵੀ ਜੇ ਹੁਣ ਤੁਸੀਂ ਇਹ ਦਿਨ ਨਾ ਪਾਏ ਫਿਰ ਮੈਂ 2 ਸਾਲਾਂ ਨੂੰ ਵਿਆਹ ਕਰਾਂਗਾ। ਫਿਰ ਵੀਰ ਨੇ ਜਿਹੜੇ ਦਿਨ ਆਖੇ ਫਿਰ ਮੈਂ ਉਹੋ ਹੀ ਦਿਨ ਪਾਏ, ਤੇ ਵੀਰ ਪੂਰੀ ਫੈਮਿਲੀ ਦੇ ਨਾਲ ਮੇਰੇ ਕੋਲ ਇੱਥੇ 15 ਤੋਂ 16 ਦਿਨ ਰਹੇ। ਹਾਲਾਂਕਿ ਵੀਰ ਜੀ ਨੇ ਇਹ ਕਿਹਾ ਸੀਗਾ ਤੁਸੀਂ ਵਿਆਹ ਤੋਂ ਬਾਅਦ ਆਓ, ਕਿਉਂਕਿ ਸਾਡੇ ਕੋਲੇ ਟਾਈਮ ਨਹੀਂ ਹੋਣਾਗਾ ਤੁਹਾਨੂੰ ਘੁਮਾਉਣ ਫਿਰਾਉਣ ਦਾ, ਹਨਾ। ਫਿਰ ਮੈਂ ਆਖਿਆ ਨਹੀਂ, ਸਾਨੂੰ ਘੁੰਮਣ ਫਿਰਨ ਨਾਲੋਂ ਜ਼ਿਆਦਾ ਸਾਨੂੰ ਵੀਰ ਦੇ ਕੋਲੇ ਰਹਿ ਕੇ, ਵੀਰ ਬੇਟੇ ਦਾ ਵਿਆਹ ਦੇਖ ਕੇ ਔਰ ਮਹਿਫਲ ਸੁਣ ਕੇ ਸਾਨੂੰ ਜ਼ਿਆਦਾ ਇੰਜੋਏ ਹੋਊਗਾ। ਤੁਸੀਂ ਜਦੋਂ ਕੈਨੇਡਾ ਤੋਂ ਵਾਪਸ ਇੰਡੀਆ ਜਾਂਦੇ ਜੀ, ਤੇ ਉਹ ਤਾਂ ਫੀਲਿੰਗ ਹੁੰਦੀ ਹੈ ਨਾ, ਇੱਕ ਬੰਦਾ ਆਪਣੇ ਮੁਲਕ 'ਚ, ਆਪਣੇ ਦੇਸ਼ 'ਚ ਜਾਂਦਾ ਹੈ। ਹਾਂਜੀ। ਤੁਸੀਂ ਜਦੋਂ ਪਾਕਿਸਤਾਨ ਆਉਣ ਤੋਂ ਪਹਿਲੇ ਤੁਹਾਡੀ ਫੀਲਿੰਗ ਸੀ ਵੀ ਮੈਂ ਪਾਕਿਸਤਾਨ 'ਚ ਜਾਵਾਂਗਾ ਤੇ ਲੋਕ ਮਿਲਣਗੇ,
ਪਤਾ ਨਹੀਂ ਕੈਸੇ ਹੋਣਗੇ। ਤੇ ਤੁਸੀਂ ਜਦੋਂ ਆਏ ਇੱਧਰ ਫਿਰ ਜੀ ਤੇ ਫਿਰ ਤੁਹਾਨੂੰ ਕੈਸਾ ਫੀਲ ਹੋਇਆ? ਤੁਹਾਨੂੰ ਆਪਣਾ ਮੁਲਕ ਜਿਵੇਂ ਤੁਸੀਂ ਆਪਣੇ ਘਰ ਜਾਂਦੇ ਜੇ ਉਸ ਤਰ੍ਹਾਂ ਦੀ ਕੋਈ ਫੀਲਿੰਗ ਆਈ ਕਿ ਕੋਈ ਅਜੀਬ ਤੁਹਾਨੂੰ ਮਹਿਸੂਸ ਹੋਇਆ? ਫੀਲਿੰਗ ਤਾਂ ਉਦੋਂ ਵੀ ਬਿਹਤਰ ਆਈ ਆ ਹਾਂਜੀ ਜਦੋਂ ਅਸੀਂ ਬਾਰਡਰ ਕ੍ਰਾਸ ਕੀਤਾ। ਫਸਟ ਮੈਂ 7-8 ਦਿਨ ਪਹਿਲਾਂ ਇਕੱਲਾ ਆਇਆ ਸੀਗਾ, ਹਾਂਜੀ ਕਿਉਂਕਿ ਮਹਿਫਲ ਆ ਜਿਹੜੀ ਇੱਥੇ ਮਹਿਫਲ ਹੋਣੀ ਸੀਗੀ ਉਹਦੀ ਡੇਟ ਆ ਗਈ ਸੀ ਲਾਗੇ। ਹਾਂਜੀ ਇੰਡੀਆ ਆਇਆ ਨੂੰ ਸਾਨੂੰ 10-20 ਦਿਨ ਹੋ ਗਏ ਸੀਗੇ। ਸਹੀ ਹੈ। ਤੇ ਜਦੋਂ ਆਇਆ ਬਾਰਡਰ ਤੇ ਇਹਨਾਂ ਨੇ ਬੜਾ ਗਰਮਜੋਸ਼ੀ ਨਾਲ ਸਵਾਗਤ ਕੀਤਾ, ਇਸਤਕਬਾਲ ਕੀਤਾ ਹਾਂਜੀ ਤੇ ਢੋਲ ਵਜਾਏ, ਫੁੱਲ ਪਾਏ, ਫੁੱਲ ਸਿੱਟੇ, ਪੈਸੇ ਸਿੱਟੇ। ਇੰਨੀ ਜ਼ਿਆਦਾ ਖੁਸ਼ੀ, ਇੰਨਾ ਪਿਆਰ ਮਿਲਿਆ ਨਾ, ਮੈਂ ਦੱਸ ਨਹੀਂ ਸਕਦਾ। ਇੰਨੀ ਇੱਜ਼ਤ, ਇੰਨੀ ਰਿਸਪੈਕਟ, ਇੰਨਾ ਅਦਬ ਦੇ ਨਾਲ ਪੇਸ਼ ਆਏ, ਲਾਜਵਾਬ ਬਾਕੀ। ਮਾਨ ਸਾਹਿਬ ਜਦੋਂ ਇਹਨਾਂ ਨਾਲ ਗੱਲਬਾਤ ਹੁੰਦੀ ਸੀ ਨਾ ਸਾਡੀ ਹਾਂਜੀ ਇੱਥੇ ਆਉਣ ਤੋਂ ਪਹਿਲਾਂ, ਤੇ ਪੂਰੀ ਫੈਮਿਲੀ ਦੇ ਨਾਲ ਹੀ ਮਾਸ਼ਾਅੱਲਾ ਉਹ ਨਾ ਇਹਨਾਂ ਦੀ ਜਿਹੜੀ ਵਾਈਫ ਆ ਨਾ, ਹਾਂਜੀ ਭੈਣ ਸਾਡੀ, ਹਾਂਜੀ ਉਹਦੇ ਨਾਲ ਵੀ ਮੇਰੀ ਗੱਲ ਹੁੰਦੀ ਸੀ। ਹਾਂਜੀ। ਤੇ ਉਹ ਇੱਕ ਦਿਨ ਮੈਂ ਨਾ ਪੁੱਛਿਆ ਵੀਰ ਨੂੰ, ਮੈਂ ਕਿਹਾ ਭੈਣ ਮੇਰੀ ਕਿੱਥੇ ਮੇਰੇ ਨਾਲ ਗੱਲ ਕਰਨੀ ਤੇ ਆਂਦੇ ਆ ਇਹ ਉਹਨਾਂ ਅੱਜ ਰੱਖੜੀ ਦਾ ਦਿਨ ਆ। ਹਾਂ ਤੇ ਉਹ ਨਾ ਆਪਣੇ ਭਰਾ ਨੂੰ, ਕਿਉਂਕਿ ਉਹਨਾਂ ਦੇ ਭਾਈ ਜਿਹੜੇ ਉਹ ਵੀ ਇੱਥੇ ਰਹਿੰਦੇ, ਹਾਂਜੀ ਉਹ ਰੱਖੜੀ ਉਹ ਰੱਖੜੀ ਬੰਨਣ ਗਈ। ਫਿਰ ਮੈਂ ਕਾਲ ਕੀਤੀ ਭੈਣ ਨੂੰ, ਮੈਂ ਕਿਹਾ ਵੀ ਤੂੰ ਇਹਦਾ ਮਕਸਦ ਮੈਂ ਫਿਰ ਤੇਰਾ ਭਰਾ ਨਹੀਂ, ਮੈਂ ਤੂੰ ਰੱਖੜੀ ਬੰਨਣ ਉਹਨਾਂ ਨੂੰ ਤੂੰ ਚਲੇ ਗਈਆਂ। ਉਹਨੇ ਆ ਵੀਰ ਮੈਂ ਰੱਖੜੀ ਹੁਣ ਲੈ ਕੇ ਤੇਰੀ ਆਉਣੀ ਆ। ਹਾਂ ਮੈਂ ਵੇਖੀ ਤੁਹਾਡੇ ਹੱਥ ਵਿੱਚ ਜਿੱਦਣ ਇੱਥੇ ਆਏ ਨੇ ਹਾਂਜੀ ਸਪੈਸ਼ਲ ਉਧਰੋਂ ਇੰਡੀਆ ਤੋਂ ਚਾਂਦੀ ਦੀ ਬਣਾ ਕੇ ਉੱਤੇ ਵੀਰ ਜੀ ਲਿਖਾ ਕੇ, ਹਾਂ ਫਿਰ ਉਹਨਾਂ ਨੇ ਆਣ ਕੇ ਮੈਨੂੰ ਰੱਖੜੀ ਪੂਰੇ ਰਸਮੋ ਰਿਵਾਜ ਦੇ ਨਾਲ ਬੱਧੀ। ਫਿਰ ਮੈਂ ਲੱਖ ਰੁਪਈਆ ਭੈਣ ਨੂੰ ਦਿੱਤਾ ਹਾਂ ਤੇ ਇਸ ਤਰ੍ਹਾਂ ਕਰਕੇ ਇੰਨਾ ਕੁ ਪਿਆਰ। ਔਰ ਬੱਚਿਆਂ ਨੇ ਵੀ ਇੱਥੇ ਆਣ ਕੇ ਯਕੀਨ ਮੰਨੋ ਅਸਾਂ ਨਹੀਂ ਫੀਲ ਕੀਤਾ ਵੀ ਇਹਨਾਂ ਨੂੰ ਇੱਕ ਦਿਨ ਵੀ ਕੈਨੇਡਾ ਜਾਂ ਇੰਡੀਆ ਯਾਦ ਆਇਆ ਹੋਵੇ। ਜੀ ਬਿਲਕੁਲ ਸਾਨੂੰ ਉਹ ਪੁਰਾਣੀ ਲੱਗਾ। ਬੱਚਿਆਂ ਨੂੰ ਵੀ ਇਸ ਤਰ੍ਹਾਂ, ਬੱਚਿਆਂ ਨੂੰ ਵੀ ਘੁਲ ਮਿਲ ਗਏ ਹਾਂਜੀ ਤੇ ਘੁੰਮਦੇ ਫਿਰਦੇ ਰਹੇ। ਸਾਨੂੰ ਇਸ ਤਰ੍ਹਾਂ ਲੱਗਾ ਜਿਵੇਂ ਅਸੀਂ ਆਪਦੀ ਫੈਮਿਲੀ 'ਚ ਹਾਂ, ਔਰ ਹੁਣ ਤੋਂ ਨਹੀਂ ਸਦੀਆਂ ਤੋਂ ਜਾਣਦੇ ਹਾਂ। ਕਿਆ ਇਸ ਬਾਤ। ਤਰ੍ਹਾਂ ਫੀਲ ਹੋਇਆ ਹੈਗਾ। ਸਾਨੂੰ ਕੋਈ ਕਿਸੇ ਕਿਸਮ ਦੀ ਵੀ ਸਾਨੂੰ ਕੋਈ ਕਮੀ ਪੇਸ਼ੀ ਨਹੀਂ ਆਈ, ਕਿਉਂਕਿ ਅਸੀਂ ਘਰ ਆਪਣਾ ਸਮਝਿਆ ਸੀਗਾ। ਮੇਰਾ ਵੀਰ ਸੀਗਾ, ਮੇਰੇ ਭੈਣ ਜੀ ਸੀਗੇ, ਇਹਨਾਂ ਦੇ ਮਿਸਜ ਤੇ ਬੱਚੇ ਸੀਗੇ। ਮੈਨੂੰ ਇਦਾਂ ਲੱਗਾ ਵੀ ਮੈਂ ਆਪਦੀ ਫੈਮਿਲੀ 'ਚ ਐਕਚੁਅਲੀ ਆਇਆ। ਉਹ ਤਾਂ ਤੁਸੀਂ ਚਲੋ ਪਹਿਲੀ ਮੁਲਾਕਾਤ ਤੁਹਾਡੀ ਹੋਈ, ਸ਼ਾਦੀ ਵੇਖ ਲਈ ਤੁਸੀਂ, ਥੋੜਾ ਜਿਹਾ ਮੁਹਤਾਤ ਹੀ ਰਹਿ, ਮਤਲਬ ਜ਼ਿਆਦਾ ਬਾਹਰ ਨਿਕਲੇ ਹੀ ਨਹੀਂ। ਜੀ ਹੁਣ ਦੂਸਰੀ ਦਫਾ ਤੁਸੀਂ ਆਏ, ਹੁਣ ਤੁਸੀਂ ਮਾਸ਼ਾਅੱਲਾ ਬਹੁਤ ਘੁੰਮੇ ਫਿਰੇ ਜੀ, ਮਲਕ ਸਾਹਿਬ ਨਾਲ ਮਹਿਫਲਾਂ ਤੇ ਵੀ ਗਿਆ ਜੀ। ਜੀ ਹੁਣ ਤੁਹਾਨੂੰ ਜਦੋਂ ਬਾਹਰ ਮਹਿਫਲ ਤੇ ਜਾਂਦੇ ਜੀ, ਜੀ ਲੋਕ ਕਿਸ ਤਰ੍ਹਾਂ ਰਿਸਪੈਕਟ ਕਰਦੇ ਨੇ ਤੁਹਾਡੀ, ਕਿਸ ਤਰ੍ਹਾਂ ਤੁਹਾਨੂੰ ਫੀਲ ਹੁੰਦਾ ਹੈ? ਜੀ ਮਹਿਫਲ ਤੇ ਜਾਈਏ, ਚਾਹੇ ਕਿਸੇ ਦੇ ਘਰੇ ਵੀ ਜਾਈਏ ਨਾ, ਹਾਂਜੀ ਇਨਵਾਈਟ ਕਰਦਾ ਕੋਈ ਬੰਦਾ ਹੈ ਨਾ, ਹਾਂਜੀ ਤੇ ਉਸ ਤਰ੍ਹਾਂ ਹੀ ਇਸਤਕਬਾਲ ਕੀਤਾ ਜਾਂਦਾ ਵਾ। ਸਾਡੇ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾਇਆ ਜਾਂਦਾ, ਸਾਰੇ ਜਾ ਕੇ ਅੱਗੇ ਜੱਫੀ ਪਾ ਕੇ ਮਿਲਦੇ ਆ। ਚਾਹੇ ਕਿਸੇ ਦੇ ਘਰੇ ਜਾਈਏ, ਚਾਹੇ ਕਿਸੇ ਮਹਿਫਲ ਤੇ ਜਾਈਏ, ਉਨਾ ਹੀ ਪਿਆਰ ਮਿਲਦਾ ਵਾ। ਹਾਂ ਜੀ। ਔਰ ਬਹੁਤ ਖੁਸ਼ ਹੁੰਦੇ ਸਾਨੂੰ ਵੇਖ ਕੇ। ਉਸ ਤੋਂ ਬਾਅਦ ਫੋਟੋ ਖਿੱਚਦੇ ਆ, ਸਾਡੇ ਨਾਲ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਆਪਦੇ ਪਿਛੋਕੜ। ਜਿਵੇਂ ਕਈ ਬੰਦੇ ਸਾਨੂੰ ਇਸ ਤਰ੍ਹਾਂ ਦੇ ਮਿਲ ਜਾਂਦੇ ਆ ਜਿਨ੍ਹਾਂ ਦੀ ਬੈਕਗ੍ਰਾਉਂਡ ਉਧਰ ਸੀ, ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ, ਬੜਾ ਅੱਛਾ ਲੱਗਦਾ ਜੀ, ਬਹੁਤ ਹੀ ਅੱਛਾ ਲੱਗਦਾ। ਕਿਉਂਕਿ ਸਾਡੇ ਬਾਉਜ ਦਾ ਤੇ ਇੱਕੋ ਹੀ ਸੀ, ਕੋਈ ਉਧਰ ਰਹਿ ਗਿਆ, ਕੋਈ ਇੱਧਰ ਆ ਗਿਆ, ਇਸ ਤਰ੍ਹਾਂ ਮਾਮਲਾ ਨਾ ਜਿਹੜਾ। ਜੀ ਜੀ ਹਾਂਜੀ ਮਲਕ ਸਾਹਿਬ ਤੁਹਾਡਾ ਵੀ ਤਾਂ ਫਿਰ ਜਿਹੜਾ ਨਾ ਦਿਲ ਖੁਸ਼ ਹੋ ਗਿਆ ਵੀਰ ਨੂੰ ਵੇਖ ਕੇ। ਜਿੱਦਣ ਵੀਰ ਦੀ ਪਹਿਲੀ ਕਾਲ ਆਈ ਹੈ ਨਾ, ਮੈਸੇਜ, ਹਾਂਜੀ ਤੇ ਵੀਰ ਨੇ ਜਿਹੜਾ ਕਲਾਮ ਸੁਣਿਆ ਸੀ, ਹਾਂਜੀ ਜਿਹੜਾ ਸ਼ੇਰ ਸੁਣਿਆ ਸੀ, ਇਹਨੇ ਫਿਰ ਮੈਨੂੰ ਵਾਇਸ ਮੈਸੇਜ ਦੇ ਜ਼ਰੀਏ ਭੇਜਿਆ ਵੀ ਇਹੋ ਹੀ ਬੰਦਾ ਤੂੰ ਆ। ਤੇ ਮੈਂ ਇਹ ਸੁਣਿਆ ਜਿਹੜਾ ਉਹ ਸ਼ੇਰ ਸੀ ਉਹ ਮੈਂ ਤੁਹਾਡੀ ਨਜ਼ਰ ਕਰਦਾ। ਕਿਆ ਬਾਤ। ਸੱਜਣਾ ਨਾਲ ਪਿਆਰ ਨਾ ਕਰੀਏ, ਵਾਹ ਕਰੀਏ ਆਹਾ ਸੱਜਣਾ ਨਾਲ ਪਿਆਰ ਨਾ ਕਰੀਏ, ਨਹੀਂ ਤਾਂ ਫਿਰ ਇਜ਼ਹਾਰ ਨਾ ਕਰੀਏ। ਕਿਆ ਬਾਤ। ਸੱਜਣ ਲੱਖ ਗੁਨਾਹੀ ਹੋਵੇ, ਉਹਦੇ ਐਬ ਸ਼ੁਮਾਰ ਨਾ ਕਰੀ। ਤੇ ਸੱਜਣ ਭਾਵੇਂ ਬਣ ਜਾਏ ਦੁਸ਼ਮਣ, ਉਹਦੇ ਉੱਤੇ ਵਾਰ ਨਾ ਕਰੀਏ। ਆਜ਼ਮ ਯਾਰ ਦੇ ਮਰਨੇ ਮਰੀਏ, ਉਹਨੇ ਤੇ ਪਹਿਲੋਂ ਹੀ ਪਿਆਰ ਨਾ ਕਰੀਏ। ਉਹ ਫਿਰ ਜਦੋਂ ਇਹਨਾਂ ਨੇ ਮੈਨੂੰ ਸੁਣਾਇਆ ਨਾ, ਤੇ ਬੜਾ ਚਿਰ ਤੜਪ ਰਹੀ। ਮੈਂ ਕਿਹਾ ਵੀਰ ਮੈਨੂੰ ਵੀਡੀਓ ਕਾਲ ਕਰ।
ਇਹਨੇ ਆਖਿਆ ਜੀ ਵੀਡੀਓ ਕਾਲ ਮੈਂ ਨਹੀਂ ਕਰਨੀ, ਹਾਂਜੀ ਮੇਰਾ ਅਸਲ ਮਾਈਂਡ ਜਿਹੜਾ ਉਹ ਇਹ ਆ ਕਿ ਮੈਂ ਵੀਰ ਨੂੰ ਸਾਹਮਣੇ ਵੇਖਾਂ। ਵਾਹ ਜੀ ਵਾਹ। ਫਿਰ ਤਕਰੀਬਨ ਤੇ 4-5 ਮਹੀਨੇ ਇਹ ਲਗਾਤਾਰ ਸਾਡਾ ਇਹ ਜਿੱਦ ਚੱਲਦੀ ਰਹੀ। ਫਿਰ ਇੱਕ ਦਿਨ ਫਿਰ ਮੈਂ ਜਿੱਤ ਗਿਆ, ਮੈਂ ਕਿਹਾ ਮੈਂ ਕਰਨੀ ਆ ਕਾਲ। ਫਿਰ ਜਦੋਂ ਵੀਰ ਦਾ ਮੁਖੜਾ ਵੇਖਿਆ ਫਿਰ ਹੋਰ ਦੀਆਂ ਹੋਰ ਹੀ ਗੱਲਾਂ ਹੋ ਗਈਆਂ। ਇੱਕ ਤੁਹਾਨੂੰ ਹੋਰ ਦੱਸਣਾ, ਜਿੱਦਣ ਮੈਂ ਇਹਨਾਂ ਨਾਲ ਗੱਲਬਾਤ ਹੋਣ ਲੱਗ ਪਈ ਮੇਰੀ, ਤੇ ਆਵਾਜ਼ ਤੋਂ ਮੈਨੂੰ ਲੱਗ ਰਿਹਾ ਸੀ ਉਹੀ ਬੋਲਦੇ। ਥੋੜਾ ਜਿਹਾ ਮੈਨੂੰ ਇਦਾਂ ਵੀ ਲੱਗਾ ਵੀਰ ਨੇ ਸਮਝ ਲਿਆ ਸੀ ਉਹ ਗੱਲ। ਕਹਿੰਦਾ ਤੈਨੂੰ ਵਿਸ਼ਵਾਸ ਨਹੀਂ ਹੋਇਆ, ਲੈ ਵੀ ਮੈਂ ਉਹੋ ਹੀ ਬੋਲ ਰਿਹਾ ਜਿਹੜਾ ਕਲਾਮ ਪੜ੍ਹਦਾ। ਫਿਰ ਇਹਨਾਂ ਨੇ ਇੱਕ ਕਲਾਮ ਪੜ੍ਹ ਕੇ ਸੁਣਾਇਆ। ਇਹ ਸਟਾਰਟਿੰਗ ਦੀ ਗੱਲ ਆ, 2-4 ਦਿਨ ਬਾਅਦ ਦੀ ਗੱਲ ਆ। ਤੇ ਬਸ ਫਿਰ ਜਿਹੜਾ ਸਿੰਗਰ ਹੁੰਦਾ ਹੈ ਨਾ, ਉਹ ਜਦੋਂ ਔਨ ਸਟੇਜ ਹੁੰਦਾ ਹੈ ਨਾ, ਉਦੋਂ ਉਹਦਾ ਕੋਈ ਹੋਰ ਲਹਿਜਾ ਹੁੰਦਾ ਹੈ, ਇੱਕ ਐਕਸਾਈਟਡ ਹੋ ਕੇ ਪੜ੍ਹ ਰਿਹਾ ਹੁੰਦਾ ਹੈ, ਉਹਦੀ ਆਵਾਜ਼ ਚੇਂਜ ਹੋ ਜਾਂਦੀ। ਤੇ ਜਦੋਂ ਆਮ ਹਾਲਾਤ ਦੇ ਵਿੱਚ, ਆਮ ਜ਼ਿੰਦਗੀ ਦੇ ਵਿੱਚ ਉਹ ਗੱਲਬਾਤ ਕਰਦਾ, ਫਿਰ ਉਸ ਤਰ੍ਹਾਂ ਤਾਂ ਨਹੀਂ ਨਾ ਉਹਦਾ ਖਰਜ, ਉਹਦਾ ਬੋਲਣ ਦਾ ਅੰਦਾਜ਼ ਫਿਰ ਆਪਣਾ ਜ਼ਾਤੀ ਹੁੰਦਾ ਹੈ ਜੀ। ਅੰਦਾਜ਼ ਇਹਨਾਂ ਦਾ ਮੈਨੂੰ ਬੜਾ ਪਿਆਰਾ ਲੱਗਾ ਜਦੋਂ ਮੈਂ ਇਹਨਾਂ ਦਾ ਪਹਿਲੀ ਵਾਰ ਵੀਡੀਓ ਦੇਖੀ ਆ, ਕਲਾਮ ਸੁਣਿਆ। ਇਸ ਤਰ੍ਹਾਂ ਦਾ ਮੈਂ ਅੰਦਾਜ਼ ਕਦੇ ਕਿਸੇ ਨੂੰ ਪੜ੍ਹਦੇ ਨਹੀਂ ਦੇਖਿਆ। ਹੋਰ ਵੀ ਪੜ੍ਹਦੇ ਸੁਣੇ ਸੀਗੇ, ਪਰ ਜਿਹੜੀ ਚੀਜ਼ ਵੀਰ ਦੇ ਵਿੱਚ ਸੀ ਨਾ, ਉਹ ਕਿਸੇ ਵਿੱਚ ਮੈਂ ਨਹੀਂ ਦੇਖੀ। ਕਿਉਂਕਿ ਸੁਫਿਆਨਾ ਕਲਾਮ ਪੜ੍ਹਦੇ ਨੇ ਤੇ ਦਿਲ ਤੋਂ ਪੜ੍ਹਦੇ ਨੇ, ਤੇ ਜਦੋਂ ਦਿਲ ਤੋਂ ਜਿਹੜੀ ਗੱਲ ਕੀਤੀ ਜਾਵੇ ਤੇ ਫਿਰ ਉਹ ਅਸਰ ਤਾਂ ਕਰਦੀ ਹੈ। ਅੰਦਾਜ਼ ਬੜਾ ਪਿਆਰਾ ਸੀ, ਅੰਦਾਜ਼ ਬੜਾ ਪਿਆਰਾ ਤਾਂ ਸਾਨੂੰ ਉਹ ਪਿਆਰਾ ਅੰਦਾਜ਼ ਉਹਨੂੰ ਵਿਖਾਵਣ ਨਾ ਕੋਈ ਸਾਨੂੰ ਕੋਈ ਉਹ ਅੰਦਾਜ਼ ਦੀ ਸੁਣ ਲਓ ਮਾਰ ਸਾਹਿਬ। ਹੁਣ ਜਦੋਂ ਵੀਰ ਫਿਰ ਮਿਲਿਆ ਨਾ, ਤੇ ਹੁਣ ਕਫੀਅਤ ਸਾਡੀ ਕੀ ਆ? ਜਾਣ ਨਾ ਜਾਣ ਮੇਰੇ ਮਹਿਬੂਬਾ, ਮੈਂ ਤਾਂ ਲੱਗੀਆਂ ਤੋੜ ਨਬੇਸਾਂ। ਆਹਾ ਰਾਤ ਤੇਰੀ ਵਿੱਚ ਰੁੱਲ ਕੇ ਮਰਸਾਂ, ਅਤੇ ਪਿਛਾ ਨਾ ਕਦੀ ਹਟੇ ਸਾਂ। ਵਾਹ ਜੀ। ਸ਼ਹਿਰ ਤੇਰੇ ਦੇ ਟੁਕੜੇ ਮੰਗਸਾਂ, ਤੇਰੇ ਕੁੱਤਿਆਂ ਦੇ ਪੈਰ ਜਮੇਸਾਂ। ਆਜ਼ਮ ਜਾਨ ਅਮਾਨਤ ਤੇਰੀ, ਉਹ ਜਦੋਂ ਮੰਗ ਸੇ ਪੇਸ਼ ਕਰੇ ਸਾਂ। ਬਾਹਰ ਸਾਹਿਬ ਪਤਾ ਗੱਲ ਕੀ ਆ, ਇਹ ਐਸਾ ਰਿਸ਼ਤਾ ਆ ਕਿ ਰਿਸ਼ਤੇਦਾਰ ਜਿਹੜੇ ਨੇ ਨਾ, ਉਹ ਰੁੱਸ ਜਾਣ ਨਾ ਤੇ ਕਿਸੇ ਵੀ ਟਾਈਮ ਤੇ ਵਿਆਹ ਸ਼ਾਦੀ ਤੇ ਉਹ ਮੰਨ ਜਾਂਦੇ ਨੇ। ਹਾਂਜੀ। ਲੇਕਿਨ ਸੱਜਣ ਦਾ ਰਿਸ਼ਤਾ ਜਿਹੜਾ ਨਾ, ਇਹ ਐਸਾ ਹੈ ਕਿ ਟੁੱਟ ਜੇ ਤੇ ਬੜਾ ਔਖਾ ਵੱਜਦਾ। ਬਿਲਕੁਲ। ਤੇ ਇਹ ਰਿਸ਼ਤਾ ਐਸਾ ਆ, ਇੱਕ ਇੱਕ ਹਰਫ ਸੱਜਣ ਦੇ ਨਾਂ ਦਾ ਸਾਨੂੰ ਦਿਸਦਾ ਵਾਂਗ ਕੁਰਾਨੇ। ਹਰਦਮ ਯਾਦ ਸੱਜਣ ਵਿੱਚ ਰਹਿਣਾ, ਸਾਡਾ ਇਉਂ ਹੀ ਵਿਰਦ ਗਿਆ ਨੇ। ਸੂਰਤ ਯਾਰ ਦੀ ਵੇਂਦਿਆਂ ਰਹਿਣਾ, ਇਉਂ ਸਭ ਅਮਲਾ ਦੀ ਜਾਣੇ। ਆਜ਼ਮ ਸਾਡਾ ਦੀਨ ਕੀ ਪੁੱਛਣਾ ਏ, ਉਹ ਸਾਡਾ ਇਉਂ ਹੀ ਦੀਨ ਈਮਾਨ। ਕੀ ਬਾਤ। ਹਾਂਜੀ। ਬਾਕੀ ਵੀਰ ਆਪਾਂ ਜਦੋਂ ਮਿਲਦੇ ਕਿਹਨੂੰ ਆਪਾਂ ਭਰਾ ਬਣਦੇ ਹਾਂ। ਵੀ ਵੀਰ ਨੇ ਇਹ ਕਿਹਾ ਸੀ ਵੀ ਇੱਕ ਆਪਾਂ ਇਸ ਤਰ੍ਹਾਂ ਜਿਵੇਂ ਇੱਕ ਮਾਂ ਦੇ ਪੇਟ ਵਿੱਚੋਂ ਜਨਮ ਲਿਆ। ਇੰਨਾ ਵੀਰ ਦੇ ਨਾਲ ਪਿਆਰ ਆ, ਇੰਨਾ ਵੀਰ ਦੇ ਨਾਲ ਪਿਆਰ ਆ, ਇਸ ਤਰ੍ਹਾਂ ਦਾ ਮੈਨੂੰ ਪਿਆਰ ਕਿਤੇ ਮਿਲਿਆ ਹੀ ਨਹੀਂ। ਐਸਾ ਨਸ਼ਾ ਹੈ ਨਾ ਇਹਨਾਂ ਦੀ ਮੁਹੱਬਤ ਦੇ ਵਿੱਚ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਤੇ ਕੋਈ ਹੋਰ ਫਰਮਾਇਸ਼ ਕਰੋਗੇ ਮਲਕ ਸਾਹਿਬ ਨੂੰ? ਦੇਖ ਲਓ ਮਲਕ ਸਾਹਿਬ ਜੀ, ਉਹ ਸੁਣਾ ਦਿਓ ਫਿਰ ਰੋਗ ਪ੍ਰਾਣਾ ਵਾਲਾ। ਅੱਛਾ ਮਾਸ਼ਾਅੱਲਾ। ਉਹ ਜੀ ਇਹ ਸਾਡੇ ਮਾਰ ਸਾਹਿਬ ਬੈਠੇ ਨੇ, ਇਹਨਾਂ ਨੇ ਸਾਨੂੰ ਇੰਨਾ ਕੁ ਵਾਇਰਲ ਕਰ ਛੱਡਿਆ ਕਿ ਸਾਡੀ ਸੋਚ ਤੋਂ ਵੀ ਵੱਧ। ਕਿਉਂਕਿ ਇਹਨਾਂ ਦਾ ਜਿਹੜਾ ਪੰਜਾਬ ਸਪੈਸ਼ਲ ਚੈਨਲ ਆ ਨਾ, ਮਾਸ਼ਾਅੱਲਾ ਇਸ ਟਾਈਮ ਇੰਨਾ ਕੁ ਟਰੈਂਡ ਆ ਕਿ ਕੋਈ ਹਿਸਾਬ ਨਹੀਂ। ਅੱਲਾ ਪਾ ਕੇ ਇਹਨੂੰ ਮਜ਼ੀਦ ਹੋਰ ਤਰੱਕੀਆਂ ਦੇਵੇ। ਤੇ ਉਹ ਇਹਨੇ ਇੱਕ ਸ਼ੇਰ ਜਿਸ ਤੋਂ ਮੈਂ ਬਹੁਤਾ ਵਾਇਰਲ ਹੋਇਆ, ਵੀਰ ਨੇ ਵੀ ਉਹ ਬਹੁਤਾ ਸੁਣਿਆ, ਤੇ ਉਹ ਮੈਂ ਤੁਹਾਡੀ ਨਜ਼ਰ ਪੇਸ਼ ਕਰਦਾ। ਉਹ ਜੀ ਦੋਸਤੋ ਬੜੀ ਮਿਸਾਲ ਹੈ, ਬੜੀ ਅਥੈਂਟਿਕ ਜੀ ਮਿਸਾਲ ਹੈ ਜੀ। ਤਾੜੀ ਹੈ ਨਾ ਜਿਹੜੀ, ਉਹ ਇੱਕ ਹੱਥ ਨਾਲ ਨਹੀਂ ਵੱਜਦੀ। ਅਸੀਂ ਵੀ ਮਿਹਨਤ ਕਰਨੇ ਆ, ਤੇ ਇਹ ਵੀ ਮਾਸ਼ਾਅੱਲਾ ਅੱਛਾ ਪੜ੍ਹਦੇ ਨੇ, ਬਹੁਤ ਅੱਛਾ ਪੜ੍ਹਦੇ ਨੇ, ਤੇ ਸੁਫੀਆਨਾ ਕਲਾਮ ਪੜ੍ਹਦੇ ਨੇ, ਤੇ ਤੁਸੀਂ ਪਸੰਦ ਕਰਦੇ ਜੇ। ਅਸੀਂ ਦੋਵੇਂ ਵੀ ਕੁਛ ਕਰੀਏ ਨਾ, ਜਿੰਨੀ ਮਰਜ਼ੀ ਮਿਹਨਤ ਕਰ ਲਈਏ, ਤੇ ਤੁਹਾਡੇ ਤੋਂ ਬਗੈਰ ਅਸੀਂ ਕੁਛ ਵੀ ਨਹੀਂ। ਤੇ ਤੁਹਾਡੇ ਨਾਲ ਹੀ ਸਾਡੀ ਵੀ ਤਰੱਕੀ ਹੈ, ਤੇ ਸਾਨੂੰ ਵੀ ਤੁਸੀਂ ਵੇਖਦੇ ਜੇ ਤੇ ਪਸੰਦ ਕਰਦੇ ਜੇ। ਤੇ ਤੁਹਾਡਾ ਆਪਣਾ ਚੈਨਲ ਹੈ, ਇਹਨੂੰ ਪਸੰਦ ਕਰਦੇ ਰਿਹਾ ਕਰੋ। ਤੁਹਾਨੂੰ ਮਲਕ ਸਾਹਿਬ ਕੋਲ ਅਸੀਂ ਬੜਾ ਮਸ਼ਹੂਰ ਸ਼ੇਰ ਸੁਣਨ ਲੱਗੇ ਹਾਂ। ਹਾਂਜੀ, ਜਿਸ ਸ਼ੇਰ ਤੋਂ ਬਹੁਤਾ ਵਾਇਰਲ ਮੈਂ ਹੋਇਆ ਨਾ, ਮੈਂ ਉਹ ਇਹਨਾਂ ਦੀ ਨਜ਼ਰ ਕਰਨ ਲੱਗਾ। ਨਾ ਇਨਕਾਰ ਕਰੀ ਅਜ ਸਾਕੀ, ਅਜ ਮੌਸਮ ਬੜਾ ਸੁਹਾਣਾ। ਉਹ ਮੈਨੂੰ ਫੇਰ ਹਾਸਾ ਆ ਗਿਆ ਆ
ਕਿ ਮੇਰਾ ਵੀਰ ਜਿਹੜਾ ਨਾ ਸਾਕੀ ਹੀ ਵੀਡੀਓ ਬਣਾਉਣ ਡਿਆ ਤੇ ਜਦੋਂ ਮੈਂ ਇਹ ਸ਼ੇਰ ਪੜਿਆ ਨਾ ਤੇ ਰੱਬੋ ਹੀ ਇਹਦਾ ਮੈਂ ਤੇ ਸਾਹਮਣੇ ਇਹ ਹੁੰਦਾ ਜਦੋਂ ਇਹਦਾ ਨਾਮ ਹੀ ਸਾਕੀ ਆ। ਨਾ ਇਨਕਾਰ ਕਰੀ ਅਜ ਸਾਕੀ ਅਜ ਮੌਸਮ ਬੜਾ ਸੁਹਾਨਾ, ਕੀ ਬਾਤ। ਮਸਤੀ ਦਾ ਅਜ ਮੀ ਬਰਸਾ ਦੇ ਨਹੀਂ ਪਿਆਸ ਦਾ ਕੋਈ ਠਿਕਾਣਾ। ਤੇਰੇ ਕੋਲ ਸ਼ਰਾਬ ਪੁਰਾਣੀ ਸਾਡਾ ਰੋਗ ਵੀ ਬਹੁਤ ਪੁਰਾਣਾ। ਆਜ਼ਮ ਹੱਸ ਹੱਸ ਟਾਲ ਨਾ ਸਾਨੂੰ, ਓਏ ਅਸਾਂ ਪੀਤਿਆਂ ਬਾਜ ਨਹੀਂ ਜਾਣਾ। ਹਾਂਜੀ ਸੋ ਵੀਰ ਭਰਾ ਨਹੀਂ ਰਹੇ, ਦੋਸਤ ਨਹੀਂ ਰਹੇ, ਵੀਰ ਮੇਰੀ ਜਾਨ, ਮੇਰਾ ਦਿਲ, ਸਭ ਕੁਛ ਹੀ ਮੇਰਾ ਵੀਰ ਹੈ। ਮੇਰੇ ਵੀਰ ਬਹੁਤ ਹੀ ਬਹੁਤ ਕੀ ਬਾਤ ਹੈ। ਪਾਕਿਸਤਾਨ ਨੂੰ ਅਗਰ ਤੁਸੀਂ ਕੋਈ ਪੈਗਾਮ ਦੇਣਾ। ਹਾਂਜੀ ਪਾਕਿਸਤਾਨੀਆਂ ਨੂੰ ਪਾਕਿਸਤਾਨ ਨੂੰ ਪੈਗਾਮ ਮੇਰੇ ਵੱਲੋਂ ਇਹੀ ਆ, ਬਹੁਤ ਬਹੁਤ ਸ਼ੁਕਰੀਆ ਸਾਰੇ ਪਾਕਿਸਤਾਨ ਦਾ। ਮੈਂ ਤਾਂ ਇਸ ਏਰੀਏ ਵਿੱਚ ਆ, ਮੈਨੂੰ ਬਹੁਤ ਪਿਆਰ ਮਿਲਿਆ। ਮੈਂ ਵੀਡੀਓ ਹੋਰ ਵੀ ਬਹੁਤ ਦੇਖਦਾ ਵਾਂ, ਜਿਹੜੇ ਪੰਜਾਬੀ ਲੋਕ ਆਉਂਦੇ ਆ ਮਿਲਣ, ਸਾਰੇ ਹੀ ਬਹੁਤ ਪਿਆਰ ਕਰਦੇ ਆ, ਇੱਜ਼ਤ ਕਰਦੇ ਆ, ਬਹੁਤ ਜ਼ਿਆਦਾ ਅਦਬ ਕਰਦੇ ਆ ਤੇ ਉਹਨਾਂ ਦੀ ਖਿਦਮਤ ਕਰਦੇ ਆ। ਹਮੇਸ਼ਾ ਹੀ ਇੱਕ ਵੀ ਮੈਨੂੰ ਐਸਾ ਸਰਦਾਰ ਨਹੀਂ ਮਿਲਿਆ ਜਿਨ੍ਹਾਂ ਨੇ ਕਦੇ ਵੀ ਜਰਾ ਸੀ ਵੀ ਕੰਪਲੇਂਟ ਕੀਤੀ ਹੋਵੇ, ਸ਼ਿਕਾਇਤ ਕੀਤੀ ਹੋਵੇ ਵੀ ਉਧਰ ਆ ਵਾ, ਬਿਲਕੁਲ ਨਹੀਂ। ਔਰ ਬੜਾ ਦਿਲ ਖੁਸ਼ ਹੁੰਦਾ ਜਦੋਂ ਇਹੋ ਜਿਹੀਆਂ ਇੰਟਰਵਿਊਆਂ ਦੇਖਦੇ ਹਾਂ ਅਸੀਂ ਸਰਦਾਰਾਂ ਦੀਆਂ, ਜਾਂ ਕੋਈ ਵੀ ਇੱਧਰਲੇ ਆਪਣੇ ਬਲੌਗਰ ਪੇਸ਼ ਕਰਦੇ ਆ, ਹਾਂਜੀ ਤੇ ਬਹੁਤ ਹੀ ਅੱਛਾ ਲੱਗਦਾ ਜੀ। ਲੋ ਜੀ ਦੋਸਤੋ, ਹੁਣ ਮੇਰੇ ਇੱਕ ਨਾ ਬੜਾ ਪਸੰਦ ਆਇਆ ਸ਼ੇਰ ਮਲਕ ਸਾਹਿਬ ਨੇ ਪੜ੍ਹਿਆ। ਮਲਕ ਸਾਹਿਬ ਨੇ ਸਾਰੇ ਸ਼ੇਰ ਹੀ ਬਹੁਤ ਅੱਛੇ ਕਲਾਮ ਪੜ੍ਹੇ ਹੋਏ ਨੇ, ਲੇਕਿਨ ਮੈਂ ਰਿਕੁਐਸਟ ਕਰਾਂਗਾ ਇਹਨਾਂ ਨੂੰ ज़रा फड़ मंजली बदल तकदीर ना, ये ज़रा शेर तो सुना दो। बड़ा मज़ा आया सी सुन के, ते वीर जी भी बैठे ने ते साढ़े दर्शक भी वेख लैणगे कि नहीं नहीं सही है। तारू नदियाँ किते मारू बेला, जिथे मजियाँ छिड़ के गईयां, जै वलवाद तवंजली वजदी, मजी उस पतन नू गईयां। तेज नाना रमज माही दी पाई, ओथे चोरा ने खस लिया। गुलाम फरीद ना खैरी मुड़ियां, ओ जड़ियां बिन छेड़ू छिड़ गईयां। क्या बात, क्या बात। फड़ मंजली बदल, क्या बात। तकदीर रांझना, फड़ मंजली बदल, तकदीर रांझना। तेरी मंजली ते लगी होई हीर रांझना, फड़ मंजली बदल। एक तेरी जात नाल अवसदा जहान, एक तेरी जात नाल वसदा जहान। तन मन कीता माया तेथों कुर्बान, तन मन कीता डोला तेथों कुर्बान। सच्चे प्यार दे गवाह पंज पीर रांझना, तेरी मंजली ते लगी होई हीर रांझना, फड़ मंजली बदल। अखां जदों वेखिया ते क्या बात हो गईयां तेरियां, अखां जदों वेखिया ते हो गईयां तेरियां। मेरियां ते सावां हुण रहियां नहीं मेरियां। पढ़ना अखां तेनों वेख्या ते अखां जदों वेखिया ते वेख्या ते हो गईयां तेरियां। मेरियां ते सावां हुण रहियां नहीं मेरियां। वसे मन विच तेरी क्या बात। तस्वीर रांझना,
ਤੇਰੀ ਵੰਜਲੀ ਤੇ ਲੱਗੀ ਹੋਈ ਹੀਰ ਰਾਂਝਣਾ ਫੜ ਵੰਜਲੀ ਬਦਲ ਮੱਝੀਆਂ ਦਾ ਚਾਕ ਨਹੀਂ ਤੂੰ ਆ ਜੱਗ ਤੇਰਾ ਚਾਹ ਕੇ ਮੱਝੀਆਂ ਦਾ ਚਾਕ ਨਹੀਂ ਤੂੰ ਜੱਗ ਤੇਰਾ ਚਾਹ ਕੇ ਆ ਦੁਨੀਆ ਦਾ ਰੂਪ ਤੇਰੇ ਜੋੜਿਆਂ ਦਿਖਾ ਕੇ ਦੁਨੀਆ ਦਾ ਰੂਪ ਤੇਰੇ ਜੋੜਿਆਂ ਦਿਖਾ ਕੇ ਤੇਰੇ ਜੋੜਿਆਂ ਚ ਹੋਵੇ ਆਖੀਰ ਰਾਂਝਣਾ ਤੇਰੀ ਵੰਜਲੀ ਤੇ ਲੱਗੀ ਹੋਈ ਹੀਰ ਰਾਂਝਣਾ ਫੜ ਵੰਜਲੀ ਬਦਲ। ਮਾਰ ਸਾਹਿਬ ਹਾਂਜੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੋਂ ਪਹਿਲੋਂ ਹਾਂਜੀ ਤਕਰੀਬਨ ਪੌਣੇ 600 ਸਾਲ ਕੋਈ ਨਬੀ ਨਹੀਂ ਆਇਆ। ਇਸ ਗੈਪ ਦੇ ਵਿੱਚ ਕੋਈ ਕਾਇਦਾ ਕੋਈ ਕਾਨੂੰਨ ਨਹੀਂ ਸੀ ਆਇਆ। ਹਾਂਜੀ ਧੀਆਂ ਜਿਹੜੀਆਂ ਨੇ ਜਿੰਦਾ ਦਫਨਾ ਦਿੰਦੇ ਸਨ। ਜ਼ਨਾ ਜਿਹੜਾ ਹੈ ਆਮ ਸੀ, ਸ਼ਰਾਬ ਜੂਆ ਹਰ ਸ਼ੈ। ਤੇ ਜਦੋਂ ਮੇਰੀ ਸਰਕਾਰ ਨਬੀ ਪਾਕ ਜਦੋਂ ਆਏ ਸ਼ਰਾ ਮੁਕੰਮਲ ਹੋਈ ਉੱਥੇ ਫਰਮਾਉਂਦੇ ਨੇ ਭਲਾ ਹੋਵੇ ਰਾਂਝਣਾ ਇਹ ਬਖਤਾਂ ਦੇ ਤਾਰੇ ਦਾ ਭਲਾ ਹੋਵੇ ਰਾਂਝਣਾ ਬਖਤਾਂ ਦੇ ਤਾਰੇ ਦਾ ਆ ਰਾਜ ਨੇ ਦੱਸਿਆ ਏ ਤਖਤ ਹਜ਼ਾਰੇ ਦਾ ਰਾਜ ਨੇ ਦੱਸਿਆ ਏ ਤਖਤ ਹਜ਼ਾਰੇ ਦਾ ਮਰ ਜਾਵਾਂ ਜੇ ਮੈਂ ਬਦਲਾਂ ਜ਼ਮੀਰ ਰਾਂਝਣਾ ਤੇਰੀ ਵੰਜਲੀ ਤੇ ਲੱਗੀ ਹੋਈ ਹੀਰ ਰਾਂਝਣਾ ਫੜ ਵੰਜਲੀ ਬਦਲ। ਕਈ ਦੋ ਭਾਵੇਂ ਦੇਂਦਾ ਰਵੇ ਪੈਰਾ ਸਾਡੇ ਪਿਆਰ ਦਾ ਕਈ ਦੋ ਭਾਵੇਂ ਦੇਂਦਾ ਰਵੇ ਪੈਰਾ ਸਾਡੇ ਪਿਆਰ ਦਾ ਸੰਗ ਤੇਰਾ ਹੋਵੇ ਨਹੀਂ ਖੌਫ ਸੰਸਾਰ ਦਾ ਸੰਗ ਤੇਰਾ ਹੋਵੇ ਨਹੀਂ ਖੌਫ ਸੰਸਾਰ ਦਾ ਵੇ ਮੈਂ ਰਸਮਾਂ ਦੀ ਤੋੜਾਂ ਗੀ ਜ਼ੰਜੀਰ ਰਾਂਝਣਾ ਤੇਰੀ ਵੰਜਲੀ ਤੇ ਲੱਗੀ ਹੋਈ ਹੀਰ ਰਾਂਝਣਾ ਫੜ ਵੰਜਲੀ ਬਦਲ। ਬਿਨਾ ਸਾਕੀ ਜਿਸ ਤਰ੍ਹਾਂ ਮੈਂ ਖਾਨਿਆਂ ਦੇ ਹਾਲ ਨੇ ਬਿਨਾ ਸਾਕੀ ਜਿਸ ਤਰ੍ਹਾਂ ਮੈਂ ਖਾਨਿਆਂ ਦੇ ਹਾਲ ਨੇ ਤੇਰੇ ਬਾਝੋਂ ਦਿਲ ਦੀਆਂ ਰੌਣਕਾਂ ਮੁਹਾਲ ਨੇ ਤੇਰੇ ਬਾਝੋਂ ਦਿਲ ਦੀਆਂ ਰੌਣਕਾਂ ਮੁਹਾਲ ਨੇ ਮਰ ਜਾਵਾਂ ਜੇ ਮੈਂ ਬਦਲਾਂ ਜ਼ਮੀਰ ਰਾਂਝਣਾ ਤੇਰੀ ਵੰਜਲੀ ਤੇ ਲੱਗੀ ਹੋਈ ਹੀਰ ਰਾਂਝਣਾ ਫੜ ਵੰਜਲੀ ਬਦਲ ਵੇ ਮਾਇਆ ਫੜ ਵੰਜਲੀ ਬਦਲ ਵੇ ਢੋਲਾ ਫੜ ਵੰਜਲੀ ਬਦਲ ਤਕਦੀਰ ਰਾਂਝਣਾ। ਲੋ ਜੀ ਬਹੁਤ ਸ਼ੁਕਰੀਆ ਜੀ ਤੁਸੀਂ ਸਾਡੇ ਕੋਲ ਤਸ਼ਰੀਫ ਲਿਆਏ ਤੇ ਮਲਕ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ ਤੇ ਸਪੈਸ਼ਲ ਥੈਂਕਸ ਜਨਾਬ ਡਾਕਟਰ ਮੁਹੰਮਦ ਅਮੀਨ ਸਾਹਿਬ ਉਹ ਅੱਜ ਉਹਨਾਂ ਨੂੰ ਜ਼ਰੂਰੀ ਕੰਮ ਪੈ ਗਿਆ ਸੀ ਤੇ ਕਿਤੇ ਚਲੇ ਗਏ ਨੇ ਅਸੀਂ ਉਹਨਾਂ ਦੇ ਬਹੁਤ ਮਸ਼ਕੂਰ ਹਾਂ ਉਹਨਾਂ ਸਾਨੂੰ ਇਨਵਾਈਟ ਕੀਤਾ ਤੇ ਸਾਡੀ ਬੜੀ ਖਿਦਮਤ ਸੇਵਾ ਕੀਤੀ ਇਹਨਾਂ ਨੂੰ ਬਾਰਡਰ ਵੀ ਵਿਖਾਇਆ ਪਰੇਡ ਵਿਖਾਈ ਜਿਵੇਂ ਕਿ ਮਾਰ ਸਾਹਿਬ ਨੇ ਆਖਿਆ ਨਾ ਵੀ ਤਾੜੀ ਦੋਵਾਂ ਥਾਣਾ ਵੱਜਦੀ ਆ ਇੱਥੇ ਵੱਜੀ ਆ ਤਿੰਨਾਂ ਥਾਣਾ ਹਾਂਜੀ ਇੱਕ ਹੱਥ ਇਹਨਾਂ ਦਾ ਇੱਕ ਸਾਡਾ ਇੱਕ ਡਾਕਟਰ ਸਾਹਿਬ ਦਾ ਕਿਉਂਕਿ ਡਾਕਟਰ ਸਾਹਿਬ ਦੀ ਮਹਿਫਲ ਸੀ ਅਸੀਂ ਪੜ੍ਹਨ ਵਾਲੇ ਸਾਂ ਤੇ ਇਹਨਾਂ ਦਾ ਚੈਨਲ ਸੀ ਤੇ ਇੱਧਰ ਜਿਹੜੇ ਨੇ ਚੌਥੀ ਤਾੜੀ ਜਿਹੜੀ ਇਹ ਸੁਣਨ ਵਾਲੇ ਸਨ ਤੇ ਇਹ ਕਿੱਥੋਂ ਸਾਰਿਆਂ ਨਾਲ ਜਿੱਤ ਗਏ। ਲਓ ਜੀ ਦੋਸਤੋ ਬਹੁਤ ਸ਼ੁਕਰੀਆ ਜੀ ਇਸ ਤਰ੍ਹਾਂ ਤੁਸੀਂ ਲਾਈਕ ਕਰਦੇ ਰਿਹਾ ਕਰੋ ਤੇ ਪਿਆਰ ਦਿੰਦੇ ਰਿਹਾ ਕਰੋ। ਅੱਲਾਹ ਪਾਕ ਸਾਰਿਆਂ ਨੂੰ ਖੁਸ਼ ਰੱਖੇ। ਅੱਲਾਹ ਹਾਫਿਜ਼।